ਸਲਾਮੁਅਲੈਕਮ ਜੀ। ਤੁਸੀਂ ਵੇਖ ਰਹੇ ਹੋ ਮੇਰਾ ਚੈਨਲ ਹੱਡ ਬੀਤੀ ਤੇ ਜੱਗ ਬੀਤੀ। ਅੱਜ ਮੁਸਾਫਰ ਡਾਢਿਆਂ ਦੇ ਕਾਬੂ ਆ ਗਿਆ ਤੇ ਹਾਲਾਂਕਿ ਵਾਕਿਆਤ ਇਹਨਾਂ ਨਾਲ ਵੀ ਬੜੇ ਹੁੰਦੇ ਨੇ ਪਰ ਮੇਰੇ ਕੋਲ ਹੀ ਸੁਣਨਾ ਚਾਹੁੰਦੇ ਨੇ। ਹੁਕਮ ਲਾਓ ਜੀ ਕੋਈ। ਤੁਸੀਂ ਬਾਈਕਰ ਹੋ ਜੀ, ਟੂਰਿਸਟ ਹੈਗੇ ਹੋ, ਹਾਂਜੀ ਬਿਲਕੁਲ। ਤਾਂ ਆਪਣੀ ਜ਼ਿੰਦਗੀ ਦਾ ਕੋਈ ਯਾਦਗਾਰ ਵਾਕਿਆ ਸੁਣਾਓ। ਟੂਰਿਸਟ ਦੇ ਵਿੱਚ ਤੇ ਬੜੇ ਯਾਦਗਾਰ ਵਾਕੇ ਨੇ ਜੀ, ਇਰਸ਼ਾਦ ਜ਼ਿੰਦਗੀ ਭਰੀ ਪਈ ਹੈ। ਯਾਦ ਹੋਵੇ ਲੇਕਿਨ ਤੁਹਾਨੂੰ ਮੈਂ ਇੱਕ ਇਨਸਾਨੀ ਰਵੱਈਏ ਦੀ ਗੱਲ ਸੁਣਾਉਣਾ। ਜੀ। ਤੇ ਮੇਰੇ ਭਾਣਜੇ ਦੀ ਸਾਲਗਿਰਾ ਸੀ ਤੇ ਮੈਂ ਸਿਆਲਕੋਟ ਸਵੀਟ ਹਾਊਸ ਤੋਂ ਨਾ ਗੁਜਰਾਣੇ ਮਠਿਆਈ ਲੈ ਆਈ। ਮੋਟਰਸਾਈਕਲ ਮੇਰੇ ਕੋਲ ਨਹੀਂ ਸੀ ਆਪਣੀ, ਮੇਰਾ ਇੱਕ ਭਤੀਜਾ ਲੱਗਦਾ ਅਲੀ, ਉਹਦੀ ਮੈਂ ਮੋਟਰਸਾਈਕਲ ਮੰਗ ਕੇ ਲੈ ਗਿਆ। ਉਹਨੇ 1 to 5 ਰੱਖਿਆ ਸੀ, ਬੜਾ ਸਜਾ ਫਜਾ ਕੇ ਤੇ ਸੈਲਫ ਸਟਾਰਟ ਯਾਨੀ ਕਿ ਨਾ। ਹੁਣ ਮੈਂ ਦੁਕਾਨ ਤੇ ਖੜਾ ਤੇ ਮੈਂ ਦੇਖਿਆ ਇੱਕ ਬੱਚਾ ਜਿਹੜਾ ਆਪਣੇ ਦਾएं ਹੱਥ ਤੋਂ ਤੇ ਦਾਈ ਲੱਤ ਤੋਂ ਯਾਨੀ ਕਿ ਸੱਜਿਆ ਹੱਥ ਤੇ ਸੱਜੀ ਉਹਦੀ ਲੱਤ ਉੱਤੋਂ ਜਿਵੇਂ ਪਤਾ ਮਜ਼ਦੂਰ ਨਹੀਂ ਹੁੰਦਾ, ਉਹ ਆਇਆ ਤੇ ਉਹ ਨਾ ਮੋਟਰਸਾਈਕਲ ਨਾਲ ਥੋੜੇ ਥੋੜੇ ਪੰਗੇ ਲੈ ਰਿਹਾ। ਤੇ ਮੈਂ ਜਦੋਂ ਬਾਹਰ ਨਿਕਲਿਆ ਨਾ ਤੇ ਮੈਨੂੰ ਵੇਖ ਕੇ ਜਿਵੇਂ ਬੱਚੇ ਡਰ ਨਹੀਂ ਜਾਂਦੇ ਤਰ੍ਹਾਂ, ਮੈਂ ਉਹਨੂੰ ਬੁਲਾਇਆ, ਮੈਂ ਕਿਹਾ ਇੱਧਰ ਆ। ਮੈਂ ਕਿਹਾ ਦੇਖ ਇੱਥੋਂ ਸਲਫ ਮਾਰੀਏ ਸਟਾਰਟ ਹੁੰਦਾ। ਅੱਛਾ ਉਹਨੇ ਸਲਫ ਮਾਰਿਆ, ਸਟਾਰਟ ਕੀਤਾ, ਉਹ ਬੜਾ ਖੁਸ਼ ਹੋਇਆ ਨਾ, ਉਹਦੇ ਚਿਹਰੇ ਤੇ ਬੜੀ ਰੌਣਕਾਂ ਆਈਆਂ ਨੇ, ਮੈਨੂੰ ਬੜਾ ਅੱਛਾ ਲੱਗਾ। ਮੈਂ ਬੰਦ ਕੀਤਾ, ਮੈਂ ਕਿਹਾ ਫੇਰ ਮਾਰ। ਫਿਰ ਮੈਂ ਬੰਦ ਕੀਤਾ, ਮੈਂ ਕਿਹਾ ਆ ਇੱਕ ਵਾਰੀ ਫੇਰ। ਕਹਿੰਦਾ ਨਹੀਂ ਭਾਈ। ਮੈਂ ਕਿਹਾ ਨਹੀਂ ਫੇਰ। ਮੈਂ ਕਿਹਾ ਉੱਤੇ ਬੈਠਣਾ। ਮੈਂ ਥੱਲੇ ਉਤਰਿਆ ਤੇ ਮੈਂ ਨਾ ਉਹਨੂੰ ਕੋਸ਼ਿਸ਼ ਕੀਤੀ, ਆਪਣਾ ਹੈਲਮਟ ਦਸਤਾਨੇ ਜੋ ਅਸੀਂ ਬਾਈਕਰ ਪਾਉਂਦੇ ਹਾਂ ਤੁਹਾਨੂੰ ਪਤਾ ਪੂਰੇ ਸਮਾਨ ਇਕੱਲਾ ਨਾ ਕਰੇ ਪਤਾ ਡਿੱਗ ਜੇ ਬਚਤ ਹੋ ਜੇ। ਕਹਿੰਦਾ ਨਹੀਂ। ਮੈਂ ਚੱਲ ਫਿਰ ਇੱਕ ਵਾਰੀ ਫੇਰ। ਉਹਨੇ ਜਨਾਬ ਸਟਾਰਟ ਕੀਤਾ, ਸਟਾਰਟ ਕਰਕੇ ਤੇ ਬੜਾ ਖੁਸ਼ ਹੋਇਆ ਨਾ, ਮੈਨੂੰ ਬੜੀ ਖੁਸ਼ੀ ਮਿਲੀ ਕਿ ਯਾਰ ਬੱਚਾ ਮਜ਼ਦੂਰ ਹੈ ਤੇ ਕਿੱਡਾ ਖੁਸ਼ ਹੋਇਆ ਇਹਨਾਂ ਚੀਜ਼ਾਂ ਨਾਲ। ਇਸ ਤਰ੍ਹਾਂ ਮੈਂ ਸਫ਼ਰ ਕਰ ਰਿਹਾ ਸੀ, ਇੱਕ ਜਗ੍ਹਾ ਕੁਰਸੀਆਂ ਪਈਆਂ ਹਨ, ਵਾਕਫ ਬੰਦਾ ਹੀ, ਮੈਂ ਉੱਥੇ ਮੋਟਰਸਾਈਕਲ ਆ ਰਹੀ ਬੈਠ ਗਿਆ। ਇੱਕ ਬੱਚਾ ਆਇਆ ਤੇ ਮੈਨੂੰ ਬਾਅਦ 'ਚ ਪਤਾ ਲੱਗਾ ਕਿ ਇਹਦਾ ਦਿਮਾਗ ਜਿਹੜਾ ਨਾ ਉਹ ਪੂਰਾ ਕੰਮ ਨਹੀਂ ਕਰਦਾ, ਥੋੜਾ ਜਿਹਾ ਨਾ ਘੱਟ, ਯਾਨੀ ਕਿ ਉਹਨੇ ਮੇਰੀ ਐਨਕ ਫੜੀ ਹੈ ਤੇ ਪੁੱਠੀ ਪਾ ਲਈ, ਕਰਕੇ ਪੁੱਠੀ ਪਾ ਕੇ ਮੈਨੂੰ ਕਹਿੰਦਾ ਐਨਕ ਦੀ, ਐਨਕ ਦੀ। ਮੈਂ ਕਿਹਾ ਮੇਰੀ ਹੈ। ਤੇ ਤੂੰ ਕਿੱਥੋਂ ਲਈ ਹੈ, ਕਿੱਥੋਂ ਲਈ ਆ? ਮੈਂ ਮੇਰੀ ਆਪਣੀ ਹੈ। ਮੈਂ ਲਿਆ ਤੈਨੂੰ ਨਾ ਮੈਂ ਸਿੱਧੀ ਕਰਕੇ ਪਾਵਾਂ। ਉਹਨੇ ਮੈਨੂੰ ਦਿੱਤੀ ਹੈ, ਮੈਂ ਪਾਈ ਹੈ, ਫਿਰ ਮੈਂ ਉਹਨੂੰ ਪਾਈ ਹੈ। ਬੜਾ ਖੁਸ਼ ਹੋਇਆ ਜਨਾਬ। ਤੇ ਮੈਨੂੰ ਮੈਂ ਚੀਜ਼ ਖਾਣੀ ਹੈ? ਕਹਿੰਦਾ ਹਾਂ ਹਾਂ ਖਾਣੀ। ਮੈਂ ਕਿ ਦੁਕਾਨ ਕਿੱਥੇ ਵੇ? ਕਹਿੰਦਾ ਉੱਧਰ। ਮੈਂ ਉਹਨੂੰ ਦੁਕਾਨ ਤੇ ਲੈ ਗਿਆ, ਥੋੜੀ ਜਿਹੀ ਸ਼ਾਪਿੰਗ ਕਰਵਾ ਕੇ ਦਿੱਤੀ ਉਹਨੂੰ। ਉਹ ਆ ਕੇ ਬੈਠ ਗਿਆ ਤੇ ਬੜਾ ਖੁਸ਼ ਹੋਇਆ। ਇਸ ਲਈ ਸਫ਼ਰ ਕਰ ਰਹੇ ਸਾਂ ਬਾਈਕ ਤੇ, ਖੜੇ ਹੋਏ ਆ ਇੱਕ ਜਗ੍ਹਾ ਤੇ ਇੱਕ ਬੱਚਾ ਆਇਆ ਛੋਟਾ ਜਿਹਾ, ਉਹਨੇ ਨਾ ਗਲ ਦੇ ਵਿੱਚ ਇੱਕ ਐਡੀ ਫੱਟੀ ਜਿਹੀ ਪਾਈ ਹੈ, ਗਲ 'ਚ ਕੱਪੜਾ ਜਿਹਾ ਪਾਇਆ ਜਿਹਾ ਕਰਕੇ ਫੱਟੀ ਨਾਲ ਬੰਨਿਆ, ਉਹ 'ਚ ਉਹਨੇ ਖਾਣ ਪੀਣ ਵਾਲੀ ਚੀਜ਼ਾਂ ਰੱਖੀਆਂ। ਮੈਂ ਉਹਨੂੰ ਪੁੱਛਿਆ ਕਿੰਨੇ ਕਿੰਨੇ ਦੀ ਹੈ, ਕਿਉਂਕਿ ਅਸੀਂ ਲੋਕ ਮੰਗਣ ਵਾਲੇ ਨੂੰ 10-20 ਰੁਪਏ ਦੇ ਛੱਡਨੇ ਆ। ਬਦਰ ਸਾਹਿਬ, ਖਾਨ ਸਾਹਿਬ, ਜਿਹੜੇ ਲੋਕ ਮਿਹਨਤ ਕਰਦੇ ਨੇ ਅਸੀਂ ਘੱਟ ਚੀਜ਼ਾਂ ਖਰੀਦਣ। ਹਾਲਾਂਕਿ ਮੇਰੀ ਸੋਚ ਹੈ ਕਿ ਮੰਗਣ ਵਾਲੇ ਨੂੰ ਦਿਓ, ਤੁਹਾਡਾ ਠੀਕ, ਅੱਲਾ ਜਜ਼ਾ ਦੇਣ ਵਾਲਾ। ਪਰ ਜਿਹੜੇ ਆ ਮਿਹਨਤਾਂ ਕਰਦੇ ਨੇ ਨਾ, ਇਹਨਾਂ ਨੂੰ ਵੀ ਦਿਓ, ਕੁਛ ਚੀਜ਼ ਲਵੋ ਇਹਨਾਂ ਕੋਲੋਂ। ਤੇ ਮੈਂ ਉਹਨੂੰ ਕੱਢ ਕੇ ਨਾ ਪੈਸੇ ਫੜਾਏ। ਮੈਂ ਕਿਹਾ ਇਹਨਾਂ ਪੈਸਿਆਂ ਦੀ ਜਿੰਨੀਆਂ ਵੀ ਚੀਜ਼ਾਂ ਆਉਣੀਆਂ ਨੇ ਤੇਰੀਆਂ ਹੋਣੀਆਂ ਨੇ, ਤੂੰ ਜਦੋਂ ਮਰਜ਼ੀ ਖਾ ਲੈ। ਮੈਂ ਸਾਈਡ ਤੋਂ ਆਇਆ ਤਾਂ ਬਾਕੀ ਉਹਨੇ ਜਨਾਬ ਪਹਿਲਾ ਛਾਪਰਾਂ 'ਚ ਪਾੜ ਕੇ ਖਾਣਾ ਸ਼ੁਰੂ ਕਰਤਾ। ਬਾਅਦ ਕੋਲ ਇਸ ਤਰ੍ਹਾਂ ਹੁੰਦਾ ਕਿ ਮਾਵਾਂ ਘਰੋਂ ਗਿਣ ਕੇ ਦਿੰਦੀਆਂ ਨੇ, ਕਿ ਤੈਨੂੰ 20 ਪੀਸ ਦਿੱਤੇ ਨੇ ਤੇ 200 ਦੇ ਵਿਕਣੇ ਨੇ, ਤੂੰ ਮੈਨੂੰ 200 ਦੇਣਾ। ਤੇ ਯਕੀਨ ਕਰਿਆ ਜੇ, ਜਿਹੜੇ ਬੱਚੇ ਅੱਛਾ ਖਾਂਦੇ ਨੇ, ਅੱਛਾ ਪਾਉਂਦੇ ਨੇ, ਉਹਨਾਂ ਨੂੰ ਨਹੀਂ ਪਤਾ ਗੁਰਬਤ ਕੀ ਚੀਜ਼ ਹੈ। ਅਗਰ ਕੋਈ ਗੁਰਬਤ, ਐਸੇ ਲੋਕ ਵੀ ਹਨ ਜਿਹੜੇ ਬਿਲਕੁਲ ਹੈਂਡ ਟੂ ਮਾਊਥ ਨੇ। ਤੇ ਵਾਕਿਆਤ ਬੜੇ ਨੇ, ਲੇਕਿਨ ਇਹ ਜਿਹੜੇ ਵਾਕਿਆਤ ਨੇ ਨਾ, ਮੈਨੂੰ ਇਹ ਯਾਦ ਨੇ, ਮੇਰੇ ਵਾਸਤੇ ਯਾਦਗਿਰੀ ਵਾਕਿਆ। ਇੱਥੋਂ ਇਹੀ ਸਬਕ ਮਿਲਦਾ ਹੈ, ਮੇਰਾ ਇਹੀ ਮੈਸੇਜ ਹੈ ਕਿ ਤੁਸੀਂ ਉਹ ਲੋਕ, ਜਿਹੜੇ ਲੋਕ ਤੁਹਾਡੇ ਕੋਲ ਐਸੀਆਂ ਸਹੂਲਤਾਂ ਨੇ, ਤੁਹਾਡੇ ਕੋਲ ਐਸੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਕੋਲ ਰਿਸ਼ਤੇਦਾਰ, ਆਂਢ ਗੁਆਂਢ ਜਾਂ ਹੋਰ ਲੋਕ ਉਹ ਉਹਨਾਂ ਨੂੰ ਨਹੀਂ ਅਫੋਰਡ ਕਰ ਸਕਦੇ, ਕਦੀ ਕਦੀ ਉਹਨਾਂ ਨੂੰ ਵੀ ਨਾ ਬੁਲਾ ਕੇ ਆਪਣੇ ਨਾਲ ਸ਼ਾਮਲ ਕਰ ਲਿਆ ਕਰੋ। ਸ਼ਾਦ ਰਹੋ ਜੀ, ਆਬਾਦ ਰਹੋ। ਬਹੁਤ ਸ਼ੁਕਰੀਆ।